MPs to meet security minister over safety of Sikhs living in Britain. Concerns were raised after an intelligence hit list appeared on a number of Indian media channels. It talked about 26 who don't live in India, referring to them as enemies of the state. Some Sikh activists have been contacted by police to tell them their lives were in danger. She explained the letters, also known as Osman warnings, are issued if officers become aware of a real and immediate threat to somebody's life. What we really want from the security ministers is a reassurance from the government that firstly it's taking the appropriate steps to support and protect the British Sikh community from any unlawful threats or attack. UK government said it takes the protection of individuals' rights, freedom and safety seriously. ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨ ਯੂਕੇ ਦੇ ਕੁਝ ਸਿੱਖ ਐਕਟਿਵਿਸਟ ਨੂੰ ਧਮਕੀ ਭਰੀਆਂ ਚਿੱਠੀਆਂ ਆਈਆਂ ਸਨ ਜਿਨ੍ਹਾਂ ਨੂੰ ਲੈ ਕੇ ਯੂਕੇ ਵਾਸੀ ਸਿੱਖ ਸੰਗਤਾਂ ਵਿੱਚ ਕਾਫੀ ਫਿਕਰਮੰਦੀ ਸੀ ਔਰ ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟੇਨ ਦੀਆਂ ਅੱਡ ਰਿਪੋਰਟਾਂ ਅਨੁਸਾਰ ਜਿਹੜੀਆਂ ਸਿਆਸੀ ਪਾਰਟੀਆਂ ਦੇ MPs ਦਾ ਇੱਕ ਵਫਦ ਯੂਕੇ ਦੇ ਸੁਰੱਖਿਆ ਮੰਤਰੀ ਨੂੰ ਮਿਲੇਗਾ ਅਤੇ ਇਸ ਇਸ਼ੂ ਨੂੰ ਵਿਚਾਰਿਆ ਵੀ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अगेन बड़ी देर कर दी मेहरबान आते आते यूके वालियां दा मैं बहुत वड्डा एडमायरर रहा उन्होंने खास तौर पर सिख फैडरेशन सिख एजेंडा के थले जिवें उन्होंने बड़ा एक पावरफुल लॉबिंग ग्रुप क्रिएट किया अच्छा और मैनू ये लगा कि भी वो उन्होंने पैड चाल के उत्ते ने जिवें इत्थे लॉबी जिहड़े ट्रू लॉबी हुंदी है वो एवें पैसे नहीं फड़ा दिंदा जिवें साडे जिहड़ा आ गया कांग्रेसमैन दो जकारे छड्ड के उहनूं पैसे दे दिंदे ने। ਇੱਥੇ ਜਿਹੜੇ ਵੀ ਕੋਰ ਗਰੁੱਪ ਹੁੰਦੇ ਨੇ ਉਹ ਕੈਂਡੀਡੇਟ ਦੇ ਸਾਹਮਣੇ ਆਪਣਾ ਏਜੰਡਾ ਰੱਖਦੇ ਨੇ, ਆਪਣੀਆਂ ਮੰਗਾਂ ਕਿ ਭਾਈ ਤੂੰ ਜੇ ਬਣਿਆ ਤਾਂ ਕੀ ਕਰੇਗਾ ਸਾਡੇ ਲਈ। ਉਹ ਅੱਡ ਕਮਿਊਨਿਟੀਜ਼ ਅਰਮੀਨੀਅਨਸ ਹੋਣ, ਯਹੂਦੀ ਹੋਣ, ਤੁਰਕ ਹੋਣ, ਇਹਨਾਂ ਸਾਰਿਆਂ ਦੀਆਂ ਆਪੋ ਆਪਣੀਆਂ ਲੌਬੀਜ਼ ਨੇ। ਇਹ ਸਿੱਖਾਂ ਦੇ ਮਾਮਲੇ 'ਚ ਹੀ ਹੈ ਕਿ ਵੀ ਅਸੀਂ ਜਿਹੜਾ ਉਹ ਪੈਸੇ ਫੜਾ ਦਿੰਦੇ, ਫੋਟੋਆਂ ਲਵਾ ਲੈਂਦੇ ਔਰ ਕਦੇ ਵੀ ਫਿਕਸ ਏਜੰਡੇ ਦੇ ਉੱਤੇ ਜਿਹੜਾ ਉਹ ਕੰਮ ਨਹੀਂ ਕਰਦੇ। ਔਰ ਮੈਂ ਜਦੋਂ ਯੂਕੇ ਵਾਲਿਆਂ ਨੇ ਸਿੱਖ ਫੈਡਰੇਸ਼ਨ ਯੂਕੇ ਮੇਨ ਲੌਬਿੰਗ ਸਿੱਖ ਏਜੰਡਾ ਬਣਾਈ ਕਿ ਵੀ ਆਹ 10 ਨੁਕਤੇ ਨੇ, ਇਹਦੇ 'ਚ ਦੱਸੋ ਕਿ ਵੀ ਰਿਲੀਜੀਅਸ ਫਰੀਡਮ ਲਈ ਕੀ ਹੋਏਗਾ, ਸੈਂਸਸ ਸਿੱਖਾਂ ਦਾ ਖਾਨਾ ਬਣਾਉਣਾ, ਫਾਈਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਔਰ ਉਹ ਉਹਨਾਂ ਦਾ ਸੀ ਕਿ ਲੇਬਰ ਜਾਂ ਕੰਜ਼ਰਵੇਟਿਵ ਜਾਂ ਜਿਹੜੀ ਵੀ ਪਾਰਟੀ ਦਾ ਜਿਹੜਾ ਸਾਨੂੰ ਸਪੋਰਟ ਕਰੇਗਾ ਅਸੀਂ ਉਹਨੂੰ ਗੁਰਦੁਆਰਾ ਸਟੇਜ ਦਿਆਂਗੇ, ਉਹਨੂੰ ਬੋਲਣ ਦਿਆਂਗੇ। ਔਰ ਇਹ ਕਾਫੀ ਕਾਮਯਾਬੀ ਨਾਲ ਔਰ ਐਨੂਅਲੀ ਉਹ ਆਪਣਾ ਫੰਕਸ਼ਨ ਵੀ ਕਰਦੇ ਨੇ ਪਾਰਲੀਮੈਂਟ ਔਰ ਦੂਸਰੇ ਉਹ ਸਾਰੇ 'ਚ ਉਹਨਾਂ ਨੂੰ ਅੱਡ ਇਹਨਾਂ ਦੀ ਸਿੱਖ ਫੈਡਰੇਸ਼ਨ ਦੀ ਐਨੂਅਲ ਕਨਵੈਨਸ਼ਨ 'ਚ ਵੀ ਕਿਸੇ ਵੇਲੇ ਕਿਉਂਕਿ ਸਕਾਟਲੈਂਡ ਦੀ ਜਿਹੜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਸੀ ਉਹ ਤਾਂ ਆਪਣੀ ਰੈਫਰੈਂਡਮ ਉਹਨਾਂ ਨੇ ਕਰਵਾਇਆ, ਉਹਨਾਂ ਦੀ ਮੇਨ ਜਿਹੜੀ ਹੈ ਸਪੋਕਸ ਪਰਸਨ ਉਹ ਵੀ ਸਿੱਖ ਫੈਡਰੇਸ਼ਨ ਯੂਕੇ ਦੀਆਂ ਕਾਨਫਰੰਸਿਸ 'ਚ ਰਹੀ। ਪਰ ਇਹ ਸਾਰੇ ਅਵਤਾਰ ਸਿੰਘ ਖੰਡੇ ਦੇ ਮੁੱਦੇ 'ਤੇ ਮੈਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਹੈ ਕਿ ਵੀ ਜਿਹੜਾ ਐਗਰੈਸਿਵ ਪਾਰਟ ਦੇ ਨਾਲ ਲੌਬਿੰਗ ਦੀ ਜ਼ਰੂਰਤ ਸੀ ਉਹ ਨਹੀਂ ਕੀਤੀ ਗਈ। ਕੀ ਕਾਰਨ ਹੈ? ਕੋਈ ਇਨਰ ਗਰੁੱਪ ਡਾਇਸੈਂਸ਼ਨ ਸੀ ਜਾਂ ਉਸ ਪੋਟੈਂਸ਼ੀਅਲ ਨੂੰ ਡੇਂਜਰ ਨੂੰ ਬਹੁਤੇ ਸਮਝ ਨਹੀਂ ਸਕੇ। ਜੇ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਸਾਨੂੰ ਇਹ ਲੱਗਦਾ ਸੀ ਕਿ ਭਾਈ ਇਹ ਸ਼ੱਕੀ ਹਾਲਾਤ ਨੇ, ਇਹ ਦੂਸਰਾ ਇੰਨਾ ਵੀ ਪ੍ਰਵੇਲ ਨਹੀਂ ਕਰ ਸਕੇ ਉੱਥੋਂ ਦੀਆਂ ਜਥੇਬੰਦੀਆਂ ਜਾਂ ਦੂਜੀਆਂ ਕਿ ਭਾਈ ਉਹ ਉਸ ਦੀ ਅਵਤਾਰ ਸਿੰਘ ਖੰਡਾ ਦੀ ਆਟੋਪਸੀ ਕਰਾ ਲਓ। ਇਨਵੈਸਟੀਗੇਸ਼ਨ ਤਾਂ ਬਾਅਦ ਦੀ ਗੱਲ ਹੈ। ਈਵਨ ਨਾ ਉਹਨਾਂ ਦੀ ਮਦਰ ਔਰ ਬੱਚੀ ਭੈਣ ਨੂੰ ਵੀਜ਼ਾ ਦਵਾ ਸਕੇ, ਨਾ ਉਹਨਾਂ ਦੀ ਡੈਡ ਬੋਡੀ ਭਿਜਵਾ ਸਕੇ। ਸੋ ਉਦੋਂ ਮੈਨੂੰ ਲੱਗਾ ਕਿ ਵੀ ਇੱਕ ਪਾਸੇ ਤਾਂ ਅਸੀਂ ਫਖਰ ਦੇ ਨਾਲ ਤਨਮਨਜੀਤ ਸਿੰਘ ਢੇਸੀ ਸਾਡੇ MP ਨੇ, ਬੀਬੀ ਪ੍ਰੀਤ ਕੌਰ ਗਿੱਲ ਹੈ ਜਾਂ ਇੰਨੇ ਜਿਹੜੇ ਨੇ ਉਹ ਆ ਕੇ ਬੋਲਦੇ ਨੇ ਔਰ ਦੂਸਰੇ ਇਹ ਕੀ ਹੈ। ਲੇਕਿਨ ਜਿਉਂ-ਜਿਉਂ ਇਹ ਸਾਰਾ ਗੇਅਰ ਅਪ ਹੋਣਾ ਸ਼ੁਰੂ ਹੋਇਆ ਔਰ ਇਹੀ ਜੱਗੀ ਜੌਲ ਦੇ ਮਾਮਲੇ 'ਚ ਵੀ ਉਹ ਵੀ ਚਿੱਠੀਆਂ ਲਿਖੀਆਂ ਗਈ। ਹਾਲਾਂ ਅਸੀਂ ਸਮਝ ਸਕਦੇ ਹਾਂ, ਜਿਵੇਂ ਮੈਨੂੰ ਇੱਕ ਇੰਗਲੈਂਡ ਤੋਂ ਕਹਿਣ ਲੱਗੇ ਜੀ ਇੱਥੇ ਤਾਂ ਆਵਾ ਉੱਤਿਆ ਹੋਇਆ ਵੀ ਉਹ ਤਾਂ ਸਾਰੇ ਪ੍ਰੋ ਇੰਡੀਆ ਵੜੇ ਹੋਏ ਨੇ ਵਿੱਚ ਵੀ ਰਿਸ਼ੀ ਸੂਨਕ ਵੀ, ਉਸ ਤੋਂ ਪਹਿਲਾਂ ਬੋਰਿਸ ਜੌਨਸਨ ਵੀ, ਦੂਜੇ ਤੀਜੇ ਵੀ ਇੱਥੇ ਪੇਸ਼ ਨਹੀਂ ਚੱਲਦੀ। ਮੈਂ ਕਿਹਾ ਵੀ ਚਲੋ ਪੇਸ਼ ਚੱਲੇ ਨਾ ਚੱਲੇ, ਕੋਈ ਦੇ ਨਾ ਦੇ, ਰੋਣ ਤੋਂ ਤਾਂ ਨਹੀਂ ਰੋਕ ਸਕਦਾ ਕੋਈ ਕਿ ਭਾਈ ਅਸੀਂ
ਜੇ ਉਹ ਵੀਜ਼ਾ ਡਿਨਾਈ ਸੀ ਜਾਂ ਟੌਪਸੀ ਨਹੀਂ ਸੀ ਕਰ ਰਹੇ ਜਾਂ ਉਹਨਾਂ ਨੂੰ ਭੇਜ ਨਹੀਂ ਸੀ ਰਹੇ ਤੇ ਜਾ ਕੇ ਬਲੌਕ ਕਰ ਦੇ ਉਹਨਾਂ ਨੂੰ, ਉਹਨਾਂ ਦੇ ਡਾਊਨ ਸਟਰੀਟ ਕੇ ਕੀ ਹੈ ਜਿੱਥੇ ਉਹਨਾਂ ਦਾ ਆਫਿਸ ਹੁੰਦਾ। ਚਲੋ ਮੁੱਕਦੀ ਗੱਲ, ਲੇਟੈਸਟ ਔਰ ਇਹਦੇ ਉਲਟ ਜਾ ਕੇ ਇਹਨਾਂ ਦਾ ਮਿਨਿਸਟਰ ਉੱਥੇ ਇੰਡੀਆ 'ਚ ਕਹਿ ਰਿਹਾ ਜੀ ਅਸੀਂ 92 ਲੱਖ ਪਾਉਂਡ ਰੱਖਤਾ, 92,000 ਪਾਉਂਡ ਪਤਾ ਨਹੀਂ ਕਿ ਜੀ ਜਿਹੜਾ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਜਿਹੜੀ ਆ ਉਹ ਸ਼ਨਾਖਤ ਕਰੇਗਾ, ਦਿਸ ਦੈਟ। ਉਹ ਤੋਂ ਬਾਅਦ ਫਿਰ ਜਦੋਂ ਇਹ ਜਿਹੜੇ ਨੇ ਉਸਮਾਨ ਵਾਰਨਿੰਗਸ ਆਉਣੀਆਂ ਸ਼ੁਰੂ ਹੋਈਆਂ, ਇਹ ਉਹਨਾਂ ਲੈਟਰ ਨੂੰ ਜਿਹੜੇ ਥ੍ਰੈਟਨਿੰਗ ਨੇ, ਇਹ ਲਫ਼ਜ਼ ਕਿੱਥੋਂ ਆਇਆ ਮੈਂ ਨਹੀਂ ਸਰਚ ਕੀਤਾ ਜਾਂ ਰਿਸਰਚ ਕੀਤਾ। ਉਹਦੇ ਤੋਂ ਬਾਅਦ ਕਿੰਨਿਆਂ ਨੂੰ ਆਇਆ ਕਿ ਜੀ ਬਚ ਕੇ ਰਹੋ ਹੁਣ ਤੁਹਾਡੀ ਵਾਰੀ ਹੈ। ਉਦੋਂ ਤੱਕ ਇਹ ਇੰਡਾਇਕਟਮੈਂਟ ਆ ਚੁੱਕੀ ਸੀ 29 ਨਵੰਬਰ ਵਾਲੀ ਕਿ ਮਰਡਰ ਪਲਾਟ ਕਰਨ ਜਾ ਰਹੇ ਸੀ ਅਮਰੀਕਾ 'ਚ ਹਰਦੀਪ ਸਿੰਘ ਨਿੱਜਰ ਦਾ। 18 ਸਤੰਬਰ ਨੂੰ ਜਸਟਿਨ ਟਰੂਡੋ ਦਾ ਇੰਕਸ਼ਾਫ ਆ ਚੁੱਕਾ ਸੀ ਪਾਰਲੀਮੈਂਟ। ਸੋ ਉਦੋਂ ਇਨਫੈਕਟ ਰੀਅਲ ਜਦੋਂ ਉਹ ਸੀਰੀਅਸ ਹੋਣੇ ਸ਼ੁਰੂ ਹੋਏ ਕਿ ਭਾਈ ਇਹ ਜਿਹੜੀ ਅੱਗ ਹੈ ਉਹ ਕਿੱਥੋਂ ਤੱਕ ਫੈਲੀ ਹੋਈ ਹੈ ਔਰ ਕਿਸ ਲੈਵਲ ਤੱਕ ਮਹਿਜ਼ ਪੋਲੀਟੀਕਲੀ ਸੁਪਰੈਸ ਕਰਨ ਤੱਕ ਨਹੀਂ ਹੈ ਜੋ ਪ੍ਰੀਤੀ ਪਟੇਲ ਨੇ ਇੱਥੇ ਆ ਕੇ ਕੀਤਾ, ਜਾਂ ਰਿਸ਼ੀ ਸੂਨਕ ਹਿੰਦੂ ਤਵੀ ਕਾਊ ਬਾਏ ਜਿਹੜਾ ਉਹ ਆਪਣਾ ਗਾਂ ਮਾਤਾ ਦਾ ਭਗਤ ਬਣਦਾ। ਔਰ ਹੁਣ ਅੱਜ BBC ਦੀ ਮੇਨ ਖਬਰ ਹੈ ਕਿ ਵੀ MPs to meet security minister over safety of Sikhs living in Britain। ਔਰ ਬੀਬੀ ਪ੍ਰੀਤ ਕੌਰ ਗਿੱਲ ਨੇ ਇਹਦੇ ਤੇ ਉੱਤੇ ਟਵੀਟ ਵੀ ਕੀਤਾ ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਆਲ ਪਾਰਟੀ ਡੈਲੀਗੇਸ਼ਨ, ਕ੍ਰਾਸ ਪਾਰਟੀ ਗਰੁੱਪ ਨੂੰ ਕਹਿੰਦੇ ਨੇ, MPs ਦਾ ਉਹ ਸਿਕਿਉਰਿਟੀ ਮਿਨਿਸਟਰ ਨੂੰ ਮਿਲੇਗਾ ਜਿਹੜਾ ਔਰ ਕੱਲ ਸ਼ਾਇਦ, ਔਰ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਇਹ concerns were raised after an intelligence hit list appeared on a number of Indian media channels. It talked about 26 who don't live in India, referring to them as enemies of the state। ਕਿ ਵੀ ਉਹਨਾਂ ਨੂੰ ਲਿਸਟ ਜਾਰੀ ਕੀਤੀ ਉਹਨਾਂ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਹ ਜਿਹੜੇ 20 ਸਿੱਖ ਨੇ ਉਹਨਾਂ 'ਚੋਂ 6 ਬ੍ਰਿਟਿਸ਼ ਸਿੱਖਸ ਨੇ ਜਿਨ੍ਹਾਂ ਨੂੰ ਦੇ ਨਾਂ ਦਿੱਤੇ ਗਏ ਔਰ ਉਹ ਆਲਰੇਡੀ ਅੰਡਰ ਪੁਲਿਸ ਪ੍ਰੋਟੈਕਸ਼ਨ ਨੇ। ਔਰ ਅਸੀਂ ਇਸ ਦੇ ਲਈ ਮੀਟਿੰਗ ਮੰਗੀ ਹੈ ਜਿਹੜੀ ਕਿ ਜਿਹੜੀ ਹੈ ਟਿਊਜ਼ਡੇ ਹੈ। ਸੋ ਆਬਵੀਅਸਲੀ ਅੱਜ ਅਸੀਂ ਟਿਊਜ਼ਡੇ ਗੱਲ ਕਰ ਰਹੇ ਹਾਂ। ਅੱਜ ਮੀਟਿੰਗ ਹੋ ਚੁੱਕੀ ਹੋਏਗੀ, ਇਹ ਬੀਤੇ ਕੱਲ ਦੀ ਖਬਰ ਹੈ। ਔਰ ਉਹਨਾਂ ਨੇ ਕਿਹਾ ਵੀ ਸਮ ਸਿੱਖ ਐਕਟਿਵਿਸਟ ਹੈਵ ਬੀਨ ਕੰਟੈਕਟਡ ਬਾਈ ਪੁਲਿਸ ਟੂ ਟੈਲ them their lives were in danger। She explained the letters, also known as Osman warnings, are issued if officers become aware of a real and immediate threat to somebody's life। ਕਿ ਜਦੋਂ ਸੱਚਮੁੱਚ ਹੀ ਹੁੰਦਾ ਵੀ ਐਵੇਂ ਇਹ ਕੋਈ ਹੌਕਸ ਨਹੀਂ ਹੈ, ਇਹ ਸੱਚਮੁੱਚ ਹੀ ਚੈਲੰਜ ਹੈ ਕਿ ਭਾਈ ਜੇ ਇਸ ਲੈਵਲ ਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਵੀ they have said they have had threats, they have had harassment and intimidation। ਔਰ ਇਹ ਸਾਰੇ ਦੇ ਚਲਦਿਆਂ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੋਇਆ ਕਿ ਇਹ ਕਿਉਂਕਿ ਜਿਹੜੀ ਡਿਫਰੈਂਟ ਆਈਡੀਓਲੋਜੀ ਵਾਲੇ ਨੇ ਉਹਨਾਂ ਦੀ ਆਵਾਜ਼ ਨੂੰ ਸੁਪਰੈਸ ਕਰਨਾ ਚਾਹੁੰਦੇ ਨੇ। ਸਿੱਖ ਐਕਟਿਵਿਸਟ ਹੈਵ ਬੀਨ ਔਨ ਹਾਈ ਅਲਰਟ since evidence emerged from Canada suggesting the Indian government had a role to play in the assassination of Canadian Sikh Hardeep Singh Nijjar, who was campaigning for a breakaway Sikh homeland or Khalistan। ਔਰ ਫਿਰ ਹੁਣ ਇਸ ਦੇ ਵਿੱਚ ਹੈ ਕਿ ਵੀ ਅਵਤਾਰ ਸਿੰਘ ਖੰਡਾ ਦੇ ਮਰਡਰ 'ਚ ਜਿਹੜਾ ਡੈਥ ਹੈ ਉਹਦੇ 'ਚ ਵੀ ਕੋਈ ਫਾਊਲ ਪਲੇ ਹੋ ਸਕਦਾ। ਹਾਲਾਂਕਿ ਮਿਡਲੈਂਡ ਪੁਲਿਸ ਨੇ ਉਹਨੂੰ ਕਵਰ ਕੀਤਾ ਸੀ, ਇਹ ਕਹਿ ਕੇ ਜੀ ਦੇਰ ਵਰ ਨੋ ਸਸਪੀਸ਼ੀਅਸ ਸਰਕਮਸਟਾਂਸਿਸ ਐਂਡ ਨੋ ਨੀਡ ਟੂ ਰੀ-ਇਨਵੈਸਟੀਗੇਟ। ਹਾਲਾਂਕਿ ਇਹ ਹੁਣ ਫੈਮਿਲੀ ਨੇ ਅਟਰਨੀ ਕਰਕੇ ਉਹਦੀ ਰੀ-ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੋਈ ਹੈ। ਔਰ ਇਹ ਜਿਹੜਾ ਫਾਈਨਲੀ ਉਹ ਚਾਹੁੰਦੇ ਕੀ ਨੇ, ਜਿਹੜਾ ਇਸ BBC ਦੀ ਸਟੋਰੀ 'ਚੋਂ ਨਿਕਲਦਾ ਹੈ ਕਿ what we really want from the security ministers is a reassurance from the government that firstly it's taking the appropriate steps to support and protect the British Sikh community from any unlawful threats or attack। Mrs. Gill said, ਉਹਨੇ ਕਿਹਾ ਜੀ ਅਸੀਂ ਸਿਕਿਉਰਿਟੀ ਮਿਨਿਸਟਰੀ ਤੋਂ ਜਿਹੜਾ ਉਹ ਅਸ਼ੋਰੈਂਸ ਮੰਗਦੇ ਹਾਂ ਕਿ ਕੀ ਉਹਨਾਂ ਨੇ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਇਹ ਥ੍ਰੈਟ ਹੈ ਔਰ ਇਹ ਲੈਟਰ ਉਸਮਾਨ ਲੈਟਰ ਆਏ ਨੇ ਉਹਨਾਂ ਦਾ ਪ੍ਰਬੰਧ ਕੀਤਾ ਸਿਕਿਉਰਿਟੀ ਦਾ। ਔਰ ਸੈਕੰਡਲੀ ਉਹਨਾਂ ਨੇ ਕਿਹਾ ਬਟ ਆਲਸੋ ਦੇ ਹੈਵ ਗੋਟ ਟੂ ਰੀਅਲੀ ਲਿਸਨ and hear accounts from these individuals as to what it is that they have experienced, and so that we can absolutely raise these concerns appropriately with the
ਇੰਡੀਅਨ ਕਾਊਂਟਰ ਪਾਰਟਸ ਉਹਨੂੰ ਕਿਹਾ ਜੀ ਸੁਣੋ ਤਾਂ ਸਹੀ ਹੈ ਕੀ ਆ। ਹੁਣ ਤੱਕ ਉਹ ਸੁਣਕ ਹੀ ਕਰ ਰਿਹਾ ਰਿਸ਼ੀ ਸੁਣਕ ਹਿੰਦੂ ਤਵੀਆਂ ਦਾ ਪਾਲਤੂ। ਸੋ ਇਹ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇੰਡੀਅਨ ਐਮਬੈਸੀ ਨੇ, ਇਹ BBC ਦੀ ਸਟੋਰੀ, ਉਹਨੇ ਕਿਹਾ ਜੀ ਇੰਡੀਅਨ ਐਮਬੈਸੀ ਨੇ ਕੋਈ ਵੀ ਕਮੈਂਟ ਕਰਨ ਤੋਂ ਨਾ ਕਰਤੀ। ਉਹਨਾਂ ਨੇ ਤਾਂ ਕਰਨੀ ਹੈ ਕਿਉਂਕਿ ਕਰਵਾਈ ਹੋ ਰਹੇ ਨੇ। ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਜੀ UK ਗਵਰਨਮੈਂਟ ਸੈਡ ਇਟ ਟੇਕਸ ਦਾ ਪ੍ਰੋਟੈਕਸ਼ਨ ਆਫ ਇੰਡੀਵਿਜੂਅਲਸ ਰਾਈਟਸ ਫਰੀडम ਐਂਡ ਸੇਫਟੀ ਸੀਰੀਅਸਲੀ। ਇਹ ਜ਼ਬਾਨੀ ਕਲਾਮੀ ਹੈ ਕਿਉਂਕਿ ਜੇ ਇਵੇਂ ਨਾ ਹੁੰਦਾ ਤੇ ਹੁਣ ਤੱਕ ਜੱਗੀ ਜੌਲ ਜਿਹੜਾ ਉਹ ਜੇਲ੍ਹ ਦੇ ਵਿੱਚ ਨਾ ਡੱਕਿਆ ਹੁੰਦਾ। ਇੰਨੇ ਸਾਲ ਬੀਤਣ ਬਾਅਦ ਵੀ ਕੋਈ ਉਹਦੇ ਕੇਸ ਨੂੰ ਸੀਰੀਅਸਲੀ ਨਹੀਂ ਲਿਆ ਗਿਆ। ਪਰ ਚਲੋ ਦੇਰ ਆਇਦ ਦਰੁਸਤ ਆਇਦ, ਇਹਨਾਂ ਨੇ ਆਲ ਕ੍ਰਾਸ ਪਾਰਟੀ ਡੈਲੀਗੇਸ਼ਨ ਮਿਲ ਰਿਹਾ ਹੈ, ਇਸ਼ੂ ਹਾਈਲਾਈਟ ਹੋ ਰਿਹਾ ਹੈ ਔਰ ਇੰਡੀਆ ਐਜ਼ ਏ ਰੌਕ ਸਟੇਟ ਘੱਟੋ ਘੱਟ ਦੁਨੀਆ ਦੇ ਵਿੱਚ ਐਕਸਪੋਜ਼ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।